ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 24 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਰਕੀ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਅਸੀਂ ਜਿਹੜਾ $2000 ਦਾ ਸਟਿਮੂਲਸ ਚੈੱਕ ਹੈਗਾ ਆ ਉਸ ਬਿੱਲ ਨੂੰ ਜਿਹੜਾ ਆ ਇਸ ਹਫ਼ਤੇ ਜਿਹੜਾ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਸਿਗਨਲ ਦਿੱਤਾ ਹੈ ਵੀ ਮੈਂ ਇਸ ਬਿੱਲ ਨੂੰ ਸਪੋਰਟ ਕਰੂੰਗਾ, ਕਿਉਂਕਿ ਜਿਹੜਾ ਪਹਿਲਾਂ ਸਟਿਮੂਲਸ ਪੈਕੇਜ ਆ ਜਿਹੜਾ ਸੈਕਿੰਡ ਆ ਐਕਚੁਅਲੀ ਉਹਦੇ 'ਚ $600 ਦੀ ਹਰ ਇੱਕ ਬੰਦੇ ਨੂੰ ਦੇਣ ਦੀ ਗੱਲ ਹੋਈ ਸੀ, ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 2000 ਕਿਹਾ ਸੀ। ਇਸ ਤੋਂ ਪਹਿਲਾਂ ਬਰਨੀ ਸੈਂਡਰਸ ਜਿਹੜੇ ਸੈਨੇਟਰ ਹੈਗੇ ਵਰਮੌਂਟ ਦੇ ਤੇ ਹੋਰ ਵੀ ਜਿਹੜੇ ਡੈਮੋਕ੍ਰੇਟ ਕਈ ਕਾਂਗਰਸ ਵੂਮਨ ਹੈਗੀਆਂ ਉਹਨਾਂ ਨੇ ਸਪੋਰਟ ਕੀਤਾ ਸੀ $2000 ਦਾ, ਪਰ ਖਿੱਚ ਵਿੱਚ ਕੁਛ ਨਹੀਂ ਹੋਇਆ ਤੇ ਹੁਣ $600 ਦੀ ਗੱਲ ਹੋਈ ਹੈਗੀ ਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਪੂਰਾ ਅੜੇ ਹੋਏ ਆ, ਉਹ ਕਹਿੰਦੇ ਵੀ ਮੈਂ ਬਿੱਲ ਦੇ ਉੱਤੇ ਸਾਈਨ ਨਹੀਂ ਕਰਨਾ ਜੇ ਤੁਸੀਂ ਜਿਹੜਾ $2000 ਜਿਹੜਾ ਆ ਉਹ ਲੋਕਾਂ ਨੂੰ ਨਹੀਂ ਦਿੰਦੇ। ਹੁਣ ਇਹ ਦੇਖਦੇ ਹਾਂ ਵੀ ਇਹਦੇ ਵਿੱਚ ਕੀ ਨਿਕਲ ਕੇ ਬਾਹਰ ਜਿਹੜਾ ਆਉਂਦਾ ਹੈਗਾ, ਪਰ ਜੇ ਇਹਦੇ ਨਾਲ ਫਿਰ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਆ ਹੋਰ ਬਿਲੀਅਨਸ ਆਫ ਡਾਲਰ ਜਿਹੜੇ ਆ ਉਸ ਪੈਕੇਜ ਦੇ ਵਿੱਚ ਇਨਕਲੂਡ ਕਰਨੇ ਪਊਗੇ। ਜੀ ਇਨਫੈਕਟ ਜਿਹੜਾ ਇੱਕ ਮੈਜਰ ਹਾਊਸ ਡੈਮੋਕ੍ਰੇਟਸ ਨੇ ਲਿਆਂਦਾ ਸੀ $2000 ਦੇ ਜਿਹੜੇ ਸਟਿਮੂਲਸ ਚੈੱਕਸ ਦਾ, ਉਸ ਨੂੰ ਹਾਊਸ ਦੇ ਜਿਹੜੇ GOP ਰਿਪਬਲਿਕਨ ਪਾਰਟੀ ਦੇ ਮੈਂਬਰਸ ਆ ਉਹਨਾਂ ਨੇ ਕਿਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਸ ਮੈਜਰ ਨੂੰ ਉਹਨਾਂ ਨੇ ਐਡਵਾਂਸ ਹੋਣ ਤੋਂ ਰੋਕ ਦਿੱਤਾ ਹੈ। ਸੋ ਜਿਹੜੇ $2000 ਦੀ ਲੋਕ ਆਸ ਲਾਈ ਬੈਠੇ ਹੋਣਗੇ, ਹਾਲ ਦੀ ਘੜੀ ਜਿਹੜੇ ਰਿਪਬਲਿਕਨ ਪਾਰਟੀ ਦੇ ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਨੇ ਇਸ ਨੂੰ ਰੋਕ ਦਿੱਤਾ ਹੈਗਾ ਆ ਅਤੇ ਰਾਸ਼ਟਰਪਤੀ ਟਰੰਪ ਦੀ ਨਾਰਾਜ਼ਗੀ ਵੀ ਜਿਹੜੀ ਇਹਨਾਂ ਨੂੰ ਇਸ ਦੇ ਕਰਕੇ ਝੱਲਣੀ ਪੈ ਸਕਦੀ ਹੈਗੀ ਆ। $900 ਬਿਲੀਅਨ ਦਾ ਜਿਹੜਾ ਸਟਿਮੂਲਸ ਪੈਕੇਜ ਆ ਉਸ ਨੂੰ ਕਹਿੰਦੇ ਆ ਕਾਂਗਰਸ ਦੇ ਵਿੱਚ ਪਾਸ ਕਰਕੇ ਰਾਸ਼ਟਰਪਤੀ ਕੋਲ ਘੱਲ ਦਿੱਤਾ ਗਿਆ ਆ। ਇਹ ਕਲੀਅਰ ਨਹੀਂ ਆ ਵੀ ਕੀ ਰਾਸ਼ਟਰਪਤੀ ਇਸ ਨੂੰ ਜਿਹੜੇ ਆ ਉਹ ਪਾਸ ਕਰਨਗੇ ਤੋਂ ਭਾਵ ਵੀ ਸਾਈਨ ਕਰਨਗੇ ਜਾਂ ਨਹੀਂ। ਸੋ ਕਾਂਗਰਸ ਨੇ ਕੋਵਿਡ ਰਿਲੀਫ ਬਿੱਲ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆ ਉਹ ਘੱਲ ਦਿੱਤਾ ਹੈਗਾ ਆ। ਹਾਲ ਦੀ ਘੜੀ ਇਸ ਦੇ ਵਿੱਚ ਜਿਹੜਾ ਇਹ ਅਹਿਮ ਚੀਜ਼ $600 ਜਾਂ $2000 ਵਾਲੀ ਉਸ ਦੇ ਉੱਤੇ ਜਿਹੜਾ ਆ ਉਹ ਹੁਣ ਕਹਿ ਲਓ ਵੀ ਸਿਰਫ $600 ਵਾਲਾ ਹੀ ਪਾਸ ਹੋਇਆ। ਰਾਸ਼ਟਰਪਤੀ ਟਰੰਪ ਦੇ ਨੂੰ ਦੇਖਣਾ ਹੋਊਗਾ ਵੀ ਕੀ ਉਹ ਇਸ ਦੇ ਉੱਤੇ ਸਾਈਨ ਕਰਨਗੇ ਜਾਂ ਨਹੀਂ। ਕੱਲ੍ਹ ਆਲਰੇਡੀ ਇੱਕ ਜਿਹੜਾ ਡਿਫੈਂਸ ਆਥੋਰਾਈਜੇਸ਼ਨ ਐਕਟ ਸੀਗਾ ਉਸ ਨੂੰ ਰਾਸ਼ਟਰਪਤੀ ਟਰੰਪ ਨੇ ਵੀਟੋ ਕਰ ਦਿੱਤਾ ਆ ਅਤੇ ਉਸ ਦੇ ਬਾਰੇ ਇਹ ਖਬਰ ਆ ਰਹੀ ਆ ਵੀ ਹੁਣ ਜਿਹੜੀ ਕ੍ਰਿਸਮਸ ਦੀ ਛੁੱਟੀਆਂ ਤੋਂ ਬਾਅਦ 'ਚ ਜਦੋਂ ਕਾਂਗਰਸ ਨੇ ਦੁਬਾਰਾ ਲੱਗਣਾ ਆ ਅਤੇ ਉਦੋਂ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਮੁੜ ਦੁਬਾਰਾ ਉਸ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਆ ਉਸ ਨੂੰ ਪਾਸ ਕਰਕੇ ਉਹ ਰਾਸ਼ਟਰਪਤੀ ਦੇ ਕੋਲ ਜਿਹੜੇ ਉਹ ਘੱਲ ਸਕਦੇ ਨੇ ਅਤੇ ਫਿਰ ਉਸ ਦੇ ਕਰਕੇ ਜੇ ਵੀਟੋ ਪ੍ਰੂਫ ਮੈਜੋਰਟੀ ਨਾਲ ਜਾਂਦਾ ਆ ਅਤੇ ਫਿਰ ਉਦੋਂ ਉਹਨਾਂ ਨੂੰ ਸਾਈਨ ਉੱਥੇ ਕਰਨੇ ਹੀ ਪੈਣਗੇ। ਸੋ ਹਾਲ ਦੀ ਘੜੀ ਇਹ ਜਿਹੜਾ ਆ GOP ਦੇ ਜਿਹੜੇ ਕਾਂਗਰਸ ਵਾਲੇ ਹੈਗੇ ਆ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੇ ਇਹ ਮੈਜਰ ਨੂੰ ਜਿਹੜਾ ਉਹ ਰੋਕ ਦਿੱਤਾ ਆ। ਹੁਣ ਜਿਹੜਾ ਬਿੱਲ ਆ ਉਸ ਦੇ ਵਿੱਚ $600 ਦੀ ਹੀ ਕਵਾਇਦ ਰਹਿ ਗਈ ਆ।
ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੀਡੀਸੀ ਆ ਉਹਨਾਂ ਦੇ ਐਡਵਾਈਜ਼ਰੀ ਪੈਨਲ ਨੇ ਹੁਣ ਉਹ ਕਹਿੰਦੇ ਆ ਵੀ ਆਪਾਂ ਜਿਹੜੀਆਂ ਵੈਕਸੀਨ ਲਾਉਣ ਦੀਆਂ ਗਾਈਡਲਾਈਨਸ ਆ ਉਹਦੇ ਵਿੱਚ ਚੇਂਜਸ ਲਿਆਉਣ ਜਾ ਰਹੇ ਆ। ਸਭ ਤੋਂ ਪਹਿਲਾਂ ਇਹ ਗਾਈਡਲਾਈਨਸ ਹੋਈਆਂ ਸੀਆਂ ਵੀ ਜਿਹੜੇ 75 ਸਾਲਾਂ ਤੋਂ ਉੱਪਰ ਦੇ ਲੋਕ ਹੈਗੇ ਆ ਬਜ਼ੁਰਗ, ਉਹਨਾਂ ਦੇ ਇਹ ਵੈਕਸੀਨ ਲਾਈ ਜਾਊਗੇ। ਪਰ ਉਸ ਤੋਂ ਬਾਅਦ ਹਿਸਪੈਨਿਕ ਤੇ ਜਿਹੜੇ ਬਲੈਕ ਅਸੈਂਸ਼ੀਅਲ ਵਰਕਰਸ ਹੈਗੇ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਜਿਹੜੇ ਅਸੈਂਸ਼ੀਅਲ ਵਰਕਰਸ ਆ, ਕਈ ਹਸਪਤਾਲਾਂ 'ਚ ਕੰਮ ਕਰਦੇ ਜਾਂ ਹੋਰ, ਉਹਨਾਂ ਦੇ ਟੀਕਾ ਜਿਹੜਾ ਪਹਿਲਾਂ ਲਾਇਆ ਜਾਵੇ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਇਸ ਟਾਈਮ ਵੈਕਸੀਨ ਜਿਹੜਾ ਆ ਉਹ ਹਜੇ ਇੰਨੀ ਗਿਣਤੀ ਦੇ ਵਿੱਚ ਪ੍ਰੋਡਿਊਸ ਨਹੀਂ ਹੋ ਰਿਹਾ, ਉਸ ਨੂੰ ਕਾਫੀ ਜਿਹੜਾ ਸਮਾਂ ਲੱਗ ਰਿਹਾ ਹੈਗਾ ਉਹਦੀ ਪ੍ਰੋਡਕਸ਼ਨ ਦੇ ਲਈ। ਸੋ 85 ਮਿਲੀਅਨ ਦੇ ਕਰੀਬ ਨੌਨ ਹੈਲਥ ਕੇਅਰ ਅਸੈਂਸ਼ੀਅਲ ਵਰਕਰਸ ਹੈਗੇ ਆ ਜਿਨ੍ਹਾਂ ਨੂੰ ਕਹਿੰਦੇ ਵੀ ਬਜ਼ੁਰਗ ਲੋਕਾਂ ਤੋਂ ਪਹਿਲਾਂ ਜਿਹੜੀ ਆ ਪ੍ਰਾਇਓਰਟੀ ਦੇਣੀ ਚਾਹੀਦੀ ਆ। ਸੋ ਹੁਣ ਦੇਖੋ ਵੀ ਇੱਦਾਂ ਦੀ ਸਿਚੁਏਸ਼ਨ ਵੀ ਜਿਹੜੀ ਇੱਥੇ ਬਣ ਗਈ ਹੈਗੀ ਆ। ਜੀ। ਰਾਸ਼ਟਰਪਤੀ ਟਰੰਪ ਨੇ ਵੀਟੋ ਕਰਨ ਦਾ ਜਿਹੜਾ ਇਸ ਨੂੰ ਜਿਹੜਾ ਉਹ ਆਖਿਆ ਵੀ ਸ਼ਾਇਦ ਮੈਂ ਕਰ ਵੀ ਦੇਵਾਂ, ਇਸ ਦੇ ਉੱਤੇ ਕਿਹਾ ਨਹੀਂ ਜਾ ਸਕਦਾ। ਪਰ ਇਹ ਆ ਵੀ ਜੇ ਕੋਵਿਡ ਰਿਲੀਫ ਬਿੱਲ ਪਾਸ ਨਹੀਂ ਹੁੰਦਾ, ਇੱਕ ਤਾਂ ਗੌਰਮੈਂਟ ਸ਼ਟਡਾਊਨ ਦਾ ਖਤਰਾ ਵੀ ਜਿਹੜਾ ਇਸ ਦੇ ਵਿੱਚ ਹੀ ਉਹ ਜੁੜਿਆ ਸੀਗਾ ਉਹ ਵੀ ਬਣਿਆ ਰਹੂਗਾ, ਅਤੇ ਬਹੁਤ ਸਾਰੀਆਂ ਲੋਕਲ ਸਟੇਟ ਗੌਰਮੈਂਟਸ ਦੇ ਲਈ ਬਹੁਤ ਵੱਡੀ ਮੁਸ਼ਕਿਲਾਂ ਜਿਹੜੀਆਂ ਆਉਣਗੀਆਂ। ਰਾਈਟ ਨਾਓ ਬਹੁਤ ਸਾਰੀਆਂ ਛੋਟੀਆਂ ਸਿਟੀਜ਼ ਅਤੇ ਕਾਊਂਟੀਜ਼ ਉਹਨਾਂ ਨੇ ਆਪਣੇ ਫੰਡਿੰਗ ਦੇ ਵਿੱਚ ਕਈ ਥਾਵਾਂ ਤੋਂ ਕਟੌਤੀਆਂ ਕਰਕੇ ਇਸ ਰਿਸਪੌਂਸ ਦੇ ਉੱਤੇ ਜਿਹੜੇ ਡਾਲਰ ਲਾਏ ਆ, ਅਤੇ ਇਸ ਰਿਲੀਫ ਬਿੱਲ ਦੇ ਜ਼ਰੀਏ 8 ਤੋਂ 9 ਬਿਲੀਅਨ ਡਾਲਰ ਇਹਨਾਂ ਜਿਹੜੀਆਂ ਫੰਡਿੰਗ ਆ ਸਟੇਟਸ ਤੱਕ ਅਤੇ ਕਾਊਂਟੀ ਸਿਟੀਜ਼ ਤੱਕ ਜਿਹੜੀ ਉਹ ਜਾਣੀ ਸੀ, ਤਾਂ ਜੋ ਕੋਵਿਡ ਦਾ ਜਿਹੜਾ ਰਿਲੀਫ ਨੂੰ ਲੈ ਕੇ ਜਾਂ ਉਸ ਦੇ ਰਿਸਪੌਂਸ ਨੂੰ ਲੈ ਕੇ ਉਹ ਕੰਮ ਕਰ ਸਕਣ। ਇਸੇ ਦੇ ਵਿੱਚ ਹੀ ਵੈਕਸੀਨੇਸ਼ਨ ਡਿਸਟਰੀਬਿਊਸ਼ਨ ਦੀ ਐਫਰਟਸ ਦੇ ਲਈ ਵੀ ਕਈ ਬਿਲੀਅਨ ਡਾਲਰ ਜਿਹੜੇ ਉਹ ਰੱਖੇ ਗਏ ਆ। ਅਮਰੀਕਾ ਨੇ ਕਿਹਾ ਸੀਗਾ ਵੀ ਦਸੰਬਰ ਮਹੀਨੇ ਦੇ ਵਿੱਚ 20 ਮਿਲੀਅਨ ਲੋਕਾਂ ਨੂੰ ਉਹ ਵੈਕਸੀਨ ਲਾਉਣਗੇ, ਪਰ ਅੱਜ ਜਿਹੜੇ ਆਪਰੇਸ਼ਨ ਵਾਰਪ ਸਪੀਡ ਦੇ ਆંકੜਿਆਂ ਦੇ ਤਹਿਤ ਮਹਿਜ 1 ਮਿਲੀਅਨ ਲੋਕਾਂ ਨੂੰ ਹੀ ਅਮਰੀਕਾ ਦੇ ਵਿੱਚ ਵੈਕਸੀਨ ਲੱਗ ਸਕੀ ਆ, ਅਤੇ ਬਹੁਤ ਥੋੜ੍ਹੇ ਦਿਨ ਰਹਿ ਗਏ ਆ 20 ਮਿਲੀਅਨ ਦੇ ਆંકੜੇ ਦੇ ਲਾਗੇ ਪਹੁੰਚਣ ਦੇ ਲਈ। ਹੁਣ ਤੁਸੀਂ ਦੇਖੋ ਅਮਰੀਕਾ ਦੇ ਵਿੱਚ 350 ਮਿਲੀਅਨ ਦੇ ਤਕਰੀਬਨ ਆਬਾਦੀ ਹੈਗੀ ਆ। ਜੇ ਮਹੀਨੇ ਦੇ ਵਿੱਚ 1 ਮਿਲੀਅਨ ਲੋਕ ਨੂੰ ਜਿਹੜੀ ਆ ਉਹ ਲੱਗੇਗੀ ਤਾਂ ਤੁਸੀਂ ਹਿਸਾਬ ਲਾ ਲਓ ਵੀ 2 ਸਾਲ ਤੋਂ ਵੱਧ ਅਮਰੀਕਾ ਨੂੰ ਲੱਗ ਜਾਊਗਾ ਸਾਰੇ ਅਮਰੀਕੀਆਂ ਤੱਕ ਟੀਕਾ ਜਿਹੜਾ ਉਹ ਪਹੁੰਚਾਉਂਦੇ ਹੋਏ। ਸੋ ਇਹ ਬਹੁਤ ਜ਼ਰੂਰੀ ਹੈਗਾ ਆ ਵੀ ਰਾਈਟ ਨਾਓ ਕੋਵਿਡ ਰਿਲੀਫ ਬਿੱਲ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪਾਸ ਹੋਵੇ। ਪਰ ਰਾਸ਼ਟਰਪਤੀ ਟਰੰਪ ਦੀ ਇਹ ਜਿੱਦ ਜਿਹੜੀ ਵੀ ਨਹੀਂ ਹੁਣ $2000 ਵਾਲੀ ਅਤੇ $600 ਵਾਲੀ, ਉਹ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਦੇ ਵਿੱਚ ਅੜਿੱਕਾ ਜਿਹੜੀ ਉਹ ਡਾ ਸਕਦੀ ਆ। ਆਈ ਥਿੰਕ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਆਲਰੇਡੀ ਕਿਹਾ ਆ ਵੀ ਜਿੱਦਾਂ ਹੀ ਮੈਂ ਸਹੁੰ ਚੁੱਕੂੰਗਾ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਰਿਲੀਫ ਬਿੱਲ ਲੋਕਾਂ ਤੱਕ ਜਿਹੜੀ ਪੇਮੈਂਟਸ ਆ ਇਸ ਤਰੀਕੇ ਦੀ ਜਿਹੜੀ ਮਦਦ ਆ ਉਹ ਮੈਂ ਲਿਆਉਣਾ ਚਾਹੁੰਦਾ ਆ। ਸੋ ਪਰ ਹੁਣ ਇਹ ਹੁਣ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਰਾਸ਼ਟਰਪਤੀ ਟਰੰਪ ਦੇਖਣਗੇ, ਇਹ ਚੀਜ਼ਾਂ ਨੂੰ ਪਾਸ ਹੋਣ ਦੇਣਗੇ ਜਾਂ ਇਸ ਨੂੰ ਵੀ ਵੀਟੋ ਜਿਹੜਾ ਉਹ ਕਰ ਸਕਦੇ ਨੇ। ਜੀ। ਅਗਲੀ ਖਬਰ ਆ ਜਿਹੜਾ ਕਹਿੰਦੇ ਵੈਕਸੀਨ ਹੈਗਾ ਆ ਇਹ ਹਜੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਕਦੋਂ ਮਿਲੂਗਾ, ਕਿਉਂਕਿ ਇਹ ਜਿਹੜਾ ਫਾਰਮੂਲਾ ਆ CDC ਵੱਲੋਂ ਤੇ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਕਾਫੀ ਕੰਪਲੀਕੇਟਡ ਬਣਾਇਆ ਗਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਗਿਣਤੀ ਬੜੀ ਘੱਟ ਹੈਗੀ ਆ ਵੈਕਸੀਨ ਦੀ, ਤੇ ਜਿਹੜਾ ਕਿਹੜੇ ਗਰੁੱਪ ਨੂੰ ਲਾਇਆ ਜਾਣਾ ਹੈਗਾ, ਜਿਸ ਤਰ੍ਹਾਂ ਆਪਾਂ ਦੱਸਿਆ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਹੈਗੇ ਆ ਆਪਣੇ ਹੈਲਥ ਕੇਅਰ ਵਰਕਰ, ਜੀ ਹਾਂ ਅਸੈਂਸ਼ੀਅਲ ਵਰਕਰਸ ਹੈਗੇ ਆ ਉਹਨਾਂ ਦੇ ਲਾਇਆ ਜਾਣਾ। ਫਿਰ ਕਹਿੰਦੇ ਸੀ 75 ਈਅਰ ਓਲਡ ਤੋਂ ਉੱਪਰ, ਫਿਰ ਜਿਹੜੇ ਹੈਗੇ ਆ 64 ਤੋਂ 75। ਸੋ ਇਸ ਤਰ੍ਹਾਂ ਜਿਹੜੇ ਗਰੁੱਪ ਆ ਉਹ ਬਣਾ ਰਹੇ ਹੈਗੇ ਆ, ਤੇ ਪਰ ਕਾਫੀ ਕੰਪਲੀਕੇਟਡ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਕਦੋਂ ਜਿਹੜਾ ਇਹ ਵੈਕਸੀਨ ਮਿਲੂਗਾ। ਜੀ। ਇਸ ਦੇ ਉੱਤੇ ਤਾਂ ਜੇ ਸਮਾਂ ਕਾਫੀ ਜਿਹੜਾ ਉਹ ਲੱਗ ਸਕਦਾ ਹੈ। ਉੱਧਰ ਕਰੋਨਾ ਵਾਇਰਸ ਦੀ ਜੇ ਗੱਲ ਕਰਦੇ ਜਾਈਏ, ਜੋ ਹਾਲ ਅੱਜ ਤੋਂ ਕੁਛ ਮਹੀਨੇ ਪਹਿਲੇ ਨਿਊਯਾਰਕ ਦਾ ਬਣਿਆ ਸੀਗਾ, ਹੌਟ ਸਪੌਟਸ ਜਿਹੜਾ ਪੂਰੇ ਨਿਊਯਾਰਕ ਸਿਟੀ ਖਾਸ ਕਰਕੇ ਉਹ ਬਣੀ ਸੀ, ਕੈਲੀਫੋਰਨੀਆ ਦੇ ਵਿੱਚ ਇਹ ਹਾਲਾਤ ਬਣੇ ਆ। LA ਕਾਊਂਟੀ ਦੇ ਵਿੱਚ ਹਾਲਾਤ ਬਹੁਤ ਹੀ ਜਿਹੜੇ ਉਹ ਮਾੜੇ ਹੋ ਰਹੇ ਨੇ। ਕਹਿੰਦੇ ਵੀ ICU ਪੂਰੀ ਤਰ੍ਹਾਂ ਪੈਕਡ ਹੋ ਚੁੱਕੇ ਨੇ, ਭਰ ਚੁੱਕੇ ਨੇ। ਐਂਬੂਲੈਂਸਿਸ ਨੂੰ ਜਿਹੜੇ ਆ ਉਹ ਹਸਪਤਾਲ ਵਾਲੇ ਡਾਈਵਰਟ ਕਰ ਰਿਹਾ ਵੀ ਸਾਡੇ ਜਿਹੜੀ ਉਹ ਸਪੇਸ ਨਹੀਂ ਹੈਗੇ। LA ਕਾਊਂਟੀ ਦੇ ਹਸਪਤਾਲ ਕੋਵਿਡ ਕ੍ਰਾਈਸਿਸ ਮੋਡ 'ਚ ਪਹੁੰਚ ਚੁੱਕੇ ਆ, ਅਤੇ ਕਹਿੰਦੇ ਰੈਸ਼ਨਿੰਗ
ਕਰ ਰਹੇ ਆ ਵੀ ਐਮਰਜੈਂਸੀ ਦੇ ਵਿੱਚ ਕਿਹੜੇ ਲੋਕਾਂ ਨੂੰ ਜਿਹੜਾ ਉਹ ਆਉਣ ਦਿੱਤਾ ਜਾਵੇ, ਕਿਹਨਾਂ ਨੂੰ ਪਹਿਲੋਂ ਲਿਆ ਜਾਵੇ, ਕਿਹਨਾਂ ਨੂੰ ਬਾਅਦ 'ਚ ਲਿਆ ਜਾਵੇ। ਸੋ ਇੰਨਾ ਜ਼ਿਆਦਾ ਭਾਰ ਜਿਹੜਾ ਆ ਉਹ ਇਸ ਟਾਈਮ ਕੈਲੀਫੋਰਨੀਆ ਦੇ ਹਸਪਤਾਲਾਂ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਕਾਊਂਟੀਜ਼ ਦੇ ਵਿੱਚ ਇਹ ਹਾਲਾਤ ਬਣ ਚੁੱਕੇ ਆ। 2 ਮਿਲੀਅਨ ਤੋਂ ਵੱਧ ਕਨਫਰਮਡ ਕੇਸ ਹੁਣ ਤੱਕ ਜਿਹੜੇ ਕੈਲੀਫੋਰਨੀਆ ਦੇ ਹੋ ਚੁੱਕੇ ਹੋਏ ਨੇ। 23,700 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਕੈਲੀਫੋਰਨੀਆ 'ਚ ਹੋ ਚੁੱਕੀਆਂ ਹੋਈਆਂ। ਬੀਤੇ ਕੁਛ ਹੀ ਦਿਨਾਂ ਦੇ ਵਿੱਚ, ਪਿਛਲੇ ਰੀਸੈਂਟ ਜਿਹੜੇ 1-2 ਮਹੀਨਿਆਂ ਦੇ ਵਿੱਚ ਆંકੜੇ ਬਹੁਤ ਤੇਜ਼ੀ ਦੇ ਨਾਲ ਜਿਹੜੇ ਉਹ ਵਧੇ ਹੋਏ ਨੇ। ਅਤੇ ਕਹਿੰਦੇ ਵੀ ਕਾਊਂਟੀ ਹੈਲਥ ਅਫੀਸ਼ੀਅਲਸ ਆ, ਉਹਨਾਂ ਨੇ ਡਾਕਟਰਸ ਨਰਸਿਸ ਨੂੰ ਕਾਊਂਟੀ ਦੇ ਵਿੱਚ ਮੈਮੋਜ਼ ਜਿਹੜੇ ਉਹ ਘੱਲੇ ਆ ਵੀ ਹਸਪਤਾਲ ਰਾਈਟ ਨਾਓ ਬ੍ਰੇਕਿੰਗ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਹੋਏ ਆ। ਹਸਪਤਾਲਾਂ ਦੇ ਜਿਹੜੇ ਸਰਜ ਪਲੈਨਸ ਇੰਪਲੀਮੈਂਟ ਜਿਹੜੇ ਉਹ ਕੀਤੇ ਹੋਏ ਸੀ, ਉਹ ਸਾਰਿਆਂ ਦੇ ਬਾਵਜੂਦ ਵੀ ਉਹਨਾਂ ਦੇ ਲਈ ਇਹਨਾਂ ਲੋਕਾਂ ਨੂੰ ਅਕਮੋਡੇਟ ਕਰਨਾ, ਇਸ ਦੇ ਵਿੱਚ ਉਹਨਾਂ ਦਾ ਇਲਾਜ ਕਰਨਾ ਉਹਨਾਂ ਦੇ ਲਈ ਨਾਮੁਮਕਿਨ ਬਣਦਾ ਜਾ ਰਿਹਾ ਹੈਗਾ ਆ। ਜੀ ਬਿਲਕੁਲ, ਕੈਲੀਫੋਰਨੀਆ ਅੱਜ ਦੀ ਡੇਟ ਦੇ ਵਿੱਚ ਗਰਾਊਂਡ ਜ਼ੀਰੋ ਬਣਿਆ ਆ ਹੌਲੀਡੇ ਕੋਵਿਡ-19 ਕੇਸਾਂ ਦੇ ਵਿੱਚ ਵਾਧੇ ਦੇ ਲਈ। 5,25,000 ਦੇ ਕਰੀਬ ਜਿਹੜੇ ਨਵੇਂ ਕੇਸ ਆ 2 ਹਫ਼ਤਿਆਂ ਦੇ ਵਿੱਚ ਉੱਥੇ ਆਏ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਲਾਸ ਐਂਜਲਸ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਆ। ਸੋ ਜੇ ਕਰੋਨਾ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਪਈ ਜੇ ਕਿਸੇ ਬੰਦੇ ਨੂੰ ਕਹਿੰਦੇ ਕਰੋਨਾ ਹੋਇਆ ਆ, ਸੋ ਪਲੀਜ਼ ਉਹਨੂੰ ਬੇਨਤੀ ਇਹੀ ਆ ਵੀ ਕਿਸੇ ਨਾਲ ਮਿਲੇ ਵਰਤੇ ਨਾ, ਬਾਹਰ ਨਾ ਜਾਵੇ, ਤੇ ਜੇ ਕਿਤੇ ਜਾਂਦੇ ਵੀ ਆ ਮੇਕ ਸ਼ੋਰ ਕਰੋ ਵੀ ਉੱਥੇ ਹੋਰ ਕੋਈ ਹੈ ਨਹੀਂ, ਹੈ ਨਾ। ਤੇ ਇੱਦਾਂ ਦੀ ਇੱਕ ਸਿਚੁਏਸ਼ਨ ਹੋਈ ਪਈ ਡੋਗਲਸ ਕਾਉਂਟੀ ਓਰੇਗਨ ਦੇ ਵਿੱਚ। ਇੱਕ ਬਿਮਾਰ ਜਿਹੜਾ ਬੰਦਾ ਸੀਗਾ ਉਹ ਕੰਮ ਦੇ ਉੱਤੇ ਚਲਾ ਗਿਆ ਜੀ, ਤੇ ਉਸ ਇੱਕ ਬੰਦੇ ਤੋਂ ਹੀ 300 ਲੋਕ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਹੋ ਗਏ ਤੇ 7 ਜਣਿਆਂ ਦੀ ਮੌਤ ਹੋ ਗਈ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਬੰਦੇ ਤੋਂ ਕਿੱਦਾਂ ਇਹ ਜਿਹੜਾ ਫੈਲਿਆ। ਸੋ ਇਹ ਬਹੁਤ ਹੀ, ਜੇ ਕਿਸੇ ਨੂੰ ਹੈਗਾ ਆ ਪਲੀਜ਼ ਮੇਕ ਸ਼ੋਰ ਕਰੋ ਵੀ ਤੁਸੀਂ ਕਿਸੇ ਦੇ ਨਾਲ ਮਿਲਣਾ ਵਰਤਣਾ ਨਹੀਂ, ਬਾਹਰ ਨਹੀਂ ਜਾਣਾ ਆਉਣਾ, ਤੇ ਜਾਣੇ ਆਣੇ ਵੀ ਆ, ਤੇ ਮੇਕ ਸ਼ੋਰ ਕਰੋ ਵੀ ਕੋਈ ਉੱਥੇ ਹੈ ਨਹੀਂ ਹੈਗਾ ਤੁਹਾਡੇ ਲਾਗੇ। ਘਰ ਦੇ ਵਿੱਚ ਵੀ ਟਰਾਈ ਕਰੋ ਸੈਪਰੇਟ ਰਹਿਣ ਦੀ। ਸੋ ਹੁਣ ਦੇਖੋ ਇੱਕ ਕੇਸ ਤੋਂ ਕਿੰਨਾ ਹੋ ਗਿਆ, ਤੇ ਓਰੇਗਨ ਦੇ ਵਿੱਚ ਜਿਹੜਾ ਆ 1,07,000 ਕਨਫਰਮਡ ਕੇਸਿਸ ਹੁਣ ਤੱਕ ਹੋ ਚੁੱਕੇ ਆ। 1,400 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਾਰਜੀਆ ਦੀਆਂ ਸੈਨੇਟ ਰਨ ਆਫ ਇਲੈਕਸ਼ਨਸ ਦੇ ਵਿੱਚ ਨਵੇਂ ਆંકੜੇ ਜਿਹੜੇ ਉਹ ਸਾਹਮਣੇ ਆਏ ਆ, ਜਿਸ ਦੇ ਵਿੱਚ ਕਹਿੰਦੇ ਵੀ ਰਿਕਾਰਡ ਤੋੜ ਵੋਟਿੰਗ ਦੇਖੀ ਜਾ ਰਹੀ ਆ। ਆਲਰੇਡੀ 2 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਕਹਿੰਦੇ ਉਹ ਪਾ ਦਿੱਤੀ ਆ, ਜਿਹੜੀ ਕਿ ਤਕਰੀਬਨ 26% ਓਵਰਆਲ ਰਜਿਸਟਰਡ ਵੋਟਰਸ ਜਿਹੜੇ ਹੈਗੇ ਨੇ ਜਾਰਜੀਆ ਦੇ ਉਹ ਬਣਦੇ ਨੇ। ਇਹ ਜਿਹੜੇ ਅਰਲੀ ਵੋਟਿੰਗ ਨੰਬਰਸ ਆ ਉਹ ਸਾਹਮਣੇ ਆਏ ਨੇ। ਸੋ ਇਹ ਰਾਈਟ ਨਾਓ ਰਿਪਬਲਿਕਨ ਮੈਜੋਰਟੀ ਰਹੇਗੀ ਜੇ ਇਸ ਤਰੀਕੇ ਦੇ ਨਾਲ ਇਹ ਦੋਨੋਂ ਸੈਨੇਟ ਦੀਆਂ ਸੀਟਾਂ, ਦੋਨਾਂ ਦੇ ਵਿੱਚੋਂ ਇੱਕ ਵੀ ਸੈਨੇਟ ਦੀ ਸੀਟ ਰਿਪਬਲਿਕਨ ਪਾਰਟੀ ਜਿੱਤਦੀ ਆ, ਅਤੇ ਜੇ ਡੈਮੋਕ੍ਰੇਟ ਪਾਰਟੀ ਇਹ ਦੋਨੋਂ ਸੀਟਾਂ ਜਿੱਤਣ 'ਚ ਕਾਮਯਾਬ ਰਹਿੰਦੀ ਆ, ਅਤੇ ਫਿਰ ਰਿਪਬਲਿਕਨ ਮੈਜੋਰਟੀ ਜਿਹੜੀ ਆ ਉਹ ਉੱਥੋਂ ਉਹਨਾਂ ਦੀ ਖੁੱਸ ਜਾਵੇਗੀ ਸੈਨੇਟ ਦੇ ਵਿੱਚ। ਸੋ ਕਾਫੀ ਜਿਹੜਾ ਉਹ ਦਾਅ ਦੇ ਉੱਤੇ ਲੱਗਾ ਹੋਇਆ ਆ। ਸੋ ਲੋਕਾਂ ਨੇ ਇਨ ਪਰਸਨ ਜਿਹੜੀ ਆ ਵੋਟਿੰਗ ਪੋਲਿੰਗ ਸਟੇਸ਼ਨਸ ਦੇ ਉੱਤੇ ਜਾ ਕੇ ਉਹਦੇ ਵਿੱਚ ਵੀ ਕੀਤੀ ਆ। ਕਹਿੰਦੇ 1.3 ਮਿਲੀਅਨ ਲੋਕਾਂ ਨੇ ਇਨ ਪਰਸਨ ਜਾ ਕੇ ਅਰਲੀ ਵੋਟਿੰਗ ਕੀਤੀ ਆ, ਅਤੇ 7,20,000 ਲੋਕਾਂ ਨੇ ਐਬਸੈਂਟੀ ਬੈਲਟ ਦੀ ਵਰਤੋਂ ਜਿਹੜੀ ਉਹ ਕੀਤੀ ਹੈਗੀ ਆ। ਸੋ 2 ਹਫ਼ਤੇ ਤੋਂ ਘੱਟ ਦਾ ਸਮਾਂ ਰਹਿ ਗਿਆ ਰਨ ਆਫ ਇਲੈਕਸ਼ਨਸ ਦੇ ਲਈ, ਅਤੇ ਜਿਸ ਤਰੀਕੇ ਦੇ ਨਾਲ ਜਿਹੜੇ ਜਾਰਜੀਆ ਦੇ ਲੋਕ ਇਸ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਕਹਿੰਦੇ ਰਿਕਾਰਡ ਤੋੜ ਵੋਟਿੰਗ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ। ਕਮਲਾ ਹੈਰਿਸ ਨੇ ਕਿਹਾ ਐਵਰੀਥਿੰਗ ਇਜ਼ ਐਟ ਸਟੇਕ। ਜਾਰਜੀਆ ਦੀ ਜਿਹੜੀ ਇਹ ਸੈਨੇਟ ਰਨ ਆਫ ਇਲੈਕਸ਼ਨਸ ਆ ਉਸ ਨੂੰ ਦੇਖਦੇ ਹੋਏ, ਅਤੇ ਕਹਿੰਦੇ ਵੀ ਟਰਨ ਆਊਟ ਜਿੰਨਾ ਵਧੀਆ ਹੋਊਗਾ ਓਨਾ ਹੀ ਜਿਹੜਾ ਸਾਡੇ ਲਈ ਸੰਭਾਵਨਾਵਾਂ ਜਿਹੜੀਆਂ ਉਹ ਵਧੀਆ ਰਹਿਣਗੀਆਂ। ਸੋ ਪਹਿਲੀ ਜਿਹੜੀ ਸੈਨੇਟਰ ਹੈਗੀ ਹੈ ਕੈਲੀ ਲੋਫਲਰ, ਉਸ ਨੂੰ ਪਹਿਲੀ ਵਾਰੀ 26% ਵੋਟ ਜਿਹੜੀ ਉਹ ਮਿਲੀ ਸੀਗੀ, ਅਤੇ ਉਹ ਉਸ ਨੂੰ ਦੇਖਦੇ ਹੋਏ ਹੁਣ ਦੇਖਦੇ ਹਾਂ ਵੀ ਅੱਗੇ ਕੀ ਬਣਦਾ ਹੈ। ਉੱਧਰ ਜਿਹੜੇ ਡੇਵਿਡ ਪਰਡਿਊ ਹੈਗੇ ਨੇ ਸੈਨੇਟਰ, ਉਹ ਵੀ ਮਹਿਜ 0.25% ਵੋਟ ਦੇ ਕਰਕੇ ਜਿਹੜੇ ਉਹ ਪਿੱਛੇ ਰਹਿ ਗਏ ਸੀਗੇ। ਇਸ ਕਰਕੇ ਦੋਨੋਂ ਹੀ ਜਿਹੜੀਆਂ ਰਨ ਆਫ ਜਿਹੜੀ ਇਲੈਕਸ਼ਨ ਆ ਉੱਥੇ ਹੋ ਰਹੀਆਂ ਨੇ। ਜੀ, ਸੋ ਬਿਲਕੁਲ
ਜਾਰਜੀਆ ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਮੇਨ ਜਿਹੜਾ ਡਿਪੈਂਡ ਕਰੂਗਾ ਯੰਗ ਵੋਟਰਸ ਦੇ ਉੱਤੇ। ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਜਿਹੜੇ 25 ਸਾਲ 27 ਸਾਲ 30 ਸਾਲ ਦੇ ਜਿਹੜੇ ਲੋਕ ਹੈਗੇ ਆ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਰਹੇ ਆ, ਤੇ ਡੈਮੋਕ੍ਰੇਟਸ ਨੂੰ ਇਹ ਆਸ ਹੈਗੀ ਆ ਵੀ ਜੇ ਯੰਗ ਵੋਟਰਸ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣਗੇ ਤੇ ਫਿਰ ਉਹ ਜਿਹੜੀ ਆਪਣੀਆਂ ਦੋਨੋਂ ਸੈਨੇਟ ਦੀਆਂ ਸੀਟਾਂ ਜਿੱਤ ਸਕਦੇ ਆ। ਆਪਾਂ ਦੇਖਿਆ ਆ ਵੀ ਜੋ ਬਾਈਡਨ ਦੇ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਯੰਗ ਵੋਟਰਸ ਹੈਗੇ ਆ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ, ਤੇ ਇਹ ਇਸੇ ਕਰਕੇ ਹੀ ਉਹ ਆਪਣੀ ਜਿਹੜੀ ਜਿੱਤ ਆ ਉਹ ਬਰਕਰਾਰ ਰੱਖ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਬ੍ਰਿਟੇਨ ਤੇ ਯੂਰਪੀਅਨ ਸੰਘ ਇਹਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਹੋ ਗਿਆ ਆ ਪੋਸਟ ਬ੍ਰੈਕਸਿਟ ਟ੍ਰੇਡ ਡੀਲ ਜਿਹੜੀ ਆ ਇਹਨਾਂ ਦੋਨਾਂ ਦੇ ਦੁਆਰਾ ਅਨਾਊਂਸ ਕੀਤੀ ਗਈ ਆ। 31 ਦਸੰਬਰ ਨੂੰ ਯੂਰਪੀਅਨ ਸੰਘ ਦੇ ਵਿੱਚੋਂ ਜਿਹੜਾ ਯੂਨਾਈਟਿਡ ਕਿੰਗਡਮ ਆ ਉਹ ਆਪਣੇ ਆਪ ਨੂੰ ਅਲੱਗ ਜਿਹੜਾ ਉਹ ਕਰ ਦੇਵੇਗਾ। ਇਸ ਤੋਂ ਬਾਅਦ ਦੇ ਵਿੱਚ ਯੂਰਪੀਅਨ ਸੰਘ ਦੇ ਵਿੱਚ 27 ਮੁਲਕਾਂ ਦਾ ਬਲਾਕ ਜਿਹੜਾ ਆ ਉਹ ਬਚਿਆ ਰਹੂਗਾ। ਹੁਣ ਇਹਨਾਂ ਮੁਲਕਾਂ ਦੇ ਨਾਲ ਬ੍ਰਿਟੇਨ ਦੀ ਵੱਖਰੇ ਪੱਧਰ ਦੇ ਉੱਤੇ, ਯੂਕੇ ਦੀ ਵੱਖਰੇ ਪੱਧਰ ਦੇ ਉੱਤੇ ਜਿਹੜੇ ਆ ਉਹ ਸਮਝੌਤੇ ਹੋਣਗੇ। ਸੋ ਕਾਫੀ ਪੇਚੀਦਾ ਜਿਹੜਾ ਮਸਲਾ ਆ ਇਸ ਦੇ ਵਿੱਚ ਜਿਹੜਾ ਉਹ ਹਰਜੋਤ ਸਿੰਘ ਜੀ ਬਣਿਆ ਹੋਇਆ ਹੈਗਾ ਆ। ਰੈਫਰੈਂਡਮ ਦੇ ਵਿੱਚ ਬਹੁਤ ਹੀ ਘੱਟ ਫਰਕ ਦੇ ਨਾਲ ਉੱਥੋਂ ਦੇ ਲੋਕਾਂ ਨੇ ਜਿਹੜੀ ਰੈਫਰੈਂਡਮ ਦੇ ਹੱਕ ਦੇ ਵਿੱਚ ਯੂਰਪੀਅਨ ਸੰਘ ਦੇ ਨਾਲੋਂ ਤੋੜ ਵਿਛੋੜੇ ਦੀ ਜਿਹੜੀ ਆ ਉਹ ਗੱਲ ਆਖੀ ਸੀਗੀ। ਹੁਣ ਪਰ ਕਈ ਲੋਕ ਇਸ ਦੇ ਕਰਕੇ ਕਾਫੀ ਜ਼ਿਆਦਾ ਪਰੇਸ਼ਾਨ ਵੀ ਆ। ਆਪਾਂ ਦੇਖ ਹੀ ਰਹੇ ਹਾਂ ਜਿਹੜੇ ਡੋਵਰ ਪੋਰਟ ਦੇ ਉੱਤੇ ਕਿਸ ਤਰੀਕੇ ਦੇ ਨਾਲ ਟਰੱਕ ਦੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਉਹ ਅਜੇ ਉਸ ਦੇ ਵਿੱਚ ਬ੍ਰੈਕਸਿਟ ਦਾ ਨਹੀਂ, ਉਹ ਬ੍ਰਿਟੇਨ ਦੇ ਨਾਲ ਜਿਹੜੇ ਆ ਰਾਈਟ ਨਾਓ ਬਾਰਡਰ ਬੰਦ ਕੀਤੇ ਆ ਦੂਜੇ ਮੁਲਕਾਂ ਨੇ, ਕਿਉਂਕਿ ਉੱਥੇ ਇੱਕ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਪਰ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਸਹਿਜੇ ਰੂਪ ਦੇ ਵਿੱਚ ਰੋਜ਼ਾਨਾ ਹੁੰਦੀਆਂ ਸੀ ਜਦੋਂ ਯੂਰਪੀਅਨ ਸੰਘ ਦੇ ਵਿੱਚ ਸੀ, ਉਹਦੇ ਕਰਕੇ ਬਹੁਤ ਜ਼ਿਆਦੀਆਂ ਹੁਣ ਲੇਟ ਲਤੀਫੀਆਂ ਜਿਹੜੀਆਂ ਆ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਬਾਰਡਰਸ ਦੇ ਉੱਤੇ, ਜਿੱਥੇ ਇਹ ਸਾਰਾ ਕੁਛ ਜਿਹੜਾ ਆ ਉਹ ਹੁਣ ਰੋਜ਼ਾਨਾ ਹੋਇਆ ਕਰੇਗਾ। ਜੀ, ਅਗਲੀ ਖਬਰ ਸਾਡੀ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ ਇੱਥੋਂ ਆ ਰਹੀ ਆ, ਤੇ ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ, ਖਾਸ ਕਰਕੇ ਜਿਹੜੇ ਡਾਕਟਰ ਸਾਰਾ ਕੋਡੀ ਆ, ਉਹਨਾਂ ਨੇ ਸਾਰੇ ਲੋਕਾਂ ਨੂੰ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਬੇਨਤੀ ਕੀਤੀ ਆ ਵੀ ਕ੍ਰਿਸਮਸ ਈਵ ਦੇ ਉੱਤੇ ਕਿਸੇ ਦੇ ਘਰ ਵੀ ਆਓ ਜਾਓ ਨਾ, ਕਿਉਂਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਬਹੁਤ ਵੱਧ ਰਹੀ ਹੈਗੀ ਆ। ਜਿੰਨੀਆਂ ਵੀ ਤੁਹਾਡੀਆਂ ਟਰੈਵਲ ਪਲਾਨਸ ਹੈਗੀਆਂ ਵੀ ਪਲੀਜ਼ ਇਹ ਕੈਂਸਲ ਕਰ ਲਓ। ਕਹਿੰਦੇ ਵੀ 3 ਹਸਪੀਟਲ ਬੇ ਏਰੀਏ ਦੇ ਵਿੱਚ ਕਰੋਨਾ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਹੈਂਡਲ ਕਰ ਰਹੇ ਆ। ਡਾਕਟਰ ਅਹਿਮਦ ਕਮਲ ਜਿਹੜੇ ਕੋਵਿਡ-19 ਦੇ ਡਾਇਰੈਕਟਰ ਆਫ ਹੈਲਥ ਕੇਅਰ ਪ੍ਰੀਪੇਅਰਡਨੈਸ ਦੇ ਡਾਇਰੈਕਟਰ ਹੈਗੇ ਆ, ਤੇ ਕਹਿੰਦੇ ਭਈ ਸਿਰਫ 68 ਦੇ ਕਰੀਬ ਜਿਹੜੇ ਆ ਰੂਮ ਐਮਰਜੈਂਸੀ ਉਹਨਾਂ ਕੋਲ ਖਾਲੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਪਾਪੂਲੇਸ਼ਨ ਬੇ ਏਰੀਏ ਦੀ ਕਿੰਨੀ ਆ, 2-2.5 ਮਿਲੀਅਨ ਦੇ ਕਰੀਬ, ਜ਼ਿਆਦਾ ਹੀ ਹੋਣੀ ਆ, ਤੇ ਕੁਛ ਵੀ ਜਿਹੜੇ ਆ ਰੂਮ ਉੱਥੇ ਖਾਲੀ ਨਹੀਂ। ਸੋ ਇਸ ਕਰਕੇ ਉਹ ਸਾਰਿਆਂ ਨੂੰ ਬੇਨਤੀ ਕਰ ਰਿਹਾ ਭਈ ਇਸ ਕ੍ਰਿਸਮਸ ਦੇ ਉੱਤੇ ਕਿਸੇ ਦੇ ਘਰ ਆਓ ਜਾਓ ਨਾ, ਤੁਹਾਡੀਆਂ ਜਿਹੜੀਆਂ ਟਰੈਵਲ ਪਲਾਨਸ ਆ ਉਹਨਾਂ ਨੂੰ ਕੈਂਸਲ ਕਰ ਲਓ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਦੀਆਂ ਜਿਹੜੀਆਂ ਮਿਊਟੇਸ਼ਨਸ ਦੱਸੀਆਂ ਗਈਆਂ ਸੀਗੀਆਂ ਵੀ ਇਹ ਵਾਇਰਸ ਦੇ ਵਿੱਚ ਉਹਨੇ ਆਪਣੇ ਆਪ ਨੂੰ ਤਬਦੀਲ ਕਰ ਲਿਆ ਅਤੇ ਹੋਰ ਜ਼ਿਆਦਾ ਇਨਫੈਕਸ਼ੀਅਸ ਜਿਹੜਾ ਉਹ ਹੋ ਸਕਦਾ ਆ। ਉਸ ਦੇ ਉੱਤੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਮਾਹਰ ਨੇ ਉਹਨਾਂ ਨੇ ਇਹ ਆਸ ਜਿਹੜੀ ਉਹ ਜਤਾਈ ਆ ਵੀ ਚਾਹੇ ਨਵਾਂ ਵੇਰੀਐਂਟ ਵੀ ਕਰੋਨਾ ਵਾਇਰਸ ਦਾ ਆਇਆ ਆ ਮਿਊਟੇਟਿਡ, ਉਸ ਦੇ ਉੱਤੇ ਜਿਹੜੀਆਂ ਆਥੋਰਾਈਜ਼ਡ ਵੈਕਸੀਨਸ ਆ ਉਹ ਕਾਰਗਰ ਸਾਬਤ ਹੋਣਗੀਆਂ। ਕਹਿੰਦੇ ਵੀ ਇਸ ਦੇ ਵਿੱਚ ਉਹਨਾਂ ਨੂੰ ਕਾਫੀ ਭਰੋਸਾ ਜਿਹੜਾ ਆ ਉਹ ਮਿਲਿਆ ਹੈਗਾ ਆ। ਇੱਕ ਹਰਜੋਤ ਸਿੰਘ ਜੀ, ਕੱਲ੍ਹ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀਗੀ ਵੀ ਕਿਸ ਤਰੀਕੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ 2 ਕੋਵਿਡ ਪੇਸ਼ੈਂਟਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਲੜਾਈ ਹੋਈ, ਇੱਕ ਨੇ ਦੂਜੇ ਦੇ ਉੱਤੇ ਆਕਸੀਜਨ ਟੈਂਕ ਜਿਹੜਾ ਮਾਰਿਆ ਸੀ ਜਿਸ ਕਰਕੇ ਉਸ ਦੀ ਮੌਤ ਹੋਈ ਸੀ। 82 ਸਾਲਾਂ ਦਾ ਹਿਸਪੈਨਿਕ ਮੈਨ ਕਹਿੰਦੇ ਆ ਵੀ ਕਰੋਨਾ ਵਾਇਰਸ ਤੋਂ ਕਾਫੀ ਜ਼ਿਆਦਾ ਉਹ ਪਰੇਸ਼ਾਨ ਸੀਗਾ, ਅਤੇ ਉਹਨੇ ਆਪਣੇ ਕੈਥੋਲਿਕ ਫੇਥ ਦੇ ਉੱਤੇ ਭਰੋਸਾ ਜਤਾਉਂਦੇ ਹੋਏ ਪ੍ਰੇਇੰਗ ਜਿਹੜੀ ਉਹ ਸ਼ੁਰੂ ਕਰ ਦਿੱਤੀ, ਜਿਸ ਦੇ ਕਰਕੇ ਉਹਦੇ 37 ਸਾਲਾਂ ਦੇ ਜਿਹੜੇ ਨਾਲ ਰੂਮਮੇਟ ਸੀਗਾ ਜੈਸੀ ਮਾਰਟਿਨਜ਼, ਉਸ ਨੇ ਕਹਿੰਦੇ ਆ ਵੀ ਐਂਗਰ ਦੇ ਵਿੱਚ, ਗੁੱਸੇ 'ਚ ਆ ਕੇ ਉਸ ਦੇ
ਜਿਹੜਾ ਆਕਸੀਜਨ ਟੈਂਕ ਮਾਰਿਆ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਉਸ ਦੀ ਮੌਤ ਹੋ ਗਈ ਸੀਗੀ। ਸੋ ਇਹ ਜਿਹੜੀ ਆ ਉਹ ਰਾਈਟ ਨਾਓ ਘਟਨਾ ਜਿਹੜੀ ਇਹ ਵਾਪਰੀ ਹੈ, ਬੜੀ ਦਿਲ ਦਹਿਲਾਉਣ ਵਾਲੀ ਇਹ ਘਟਨਾ ਸੀਗੀ। ਭਾਈ ਜੇ ਤੁਹਾਨੂੰ ਨਹੀਂ ਇੱਦਾਂ ਦੀ ਚੀਜ਼ ਜਿਹੜੀ ਚੰਗੀ ਲੱਗਦੀ, ਮੂੰਹ ਪਰੇ ਨੂੰ ਕਰ ਲਓ। ਇੱਕ ਦੇ ਉੱਤੇ ਦੂਜੇ ਦੇ ਉੱਤੇ ਆਕਸੀਜਨ ਟੈਂਕ ਮਾਰਨ ਦੀ ਜਿਹੜੀ ਇਹ ਕੀ ਜ਼ਰੂਰਤ ਸੀ? ਇੱਕ ਤਾਂ ਆਪ ਜਿਹੜਾ ਆ ਉਹ ਹੁਣ ਪਹਿਲਾਂ ਹੀ ਕੋਵਿਡ ਤੋਂ ਪਰੇਸ਼ਾਨ ਸੀਗਾ, ਅਤੇ ਹੁਣ ਫਸਟ ਡਿਗਰੀ ਇਸ ਮਰਡਰ ਚਾਰਜ ਦੇ ਵਿੱਚ ਜੇ ਇਸ ਦੇ ਉੱਤੇ ਸਾਬਤ ਇਹ ਸਾਰਾ ਕੁਝ ਹੋ ਗਿਆ ਤਾਂ ਸਾਰੀ ਉਮਰ ਦੇ ਲਈ ਇਸ ਨੂੰ ਹੁਣ ਜੇਲ੍ਹ 'ਚ ਵੀ ਰਹਿਣਾ ਪਊਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਯੂਕੇ ਦਾ ਪ੍ਰਾਈਮ ਮਿਨਿਸਟਰ ਆ ਉਹ ਇੰਡੀਆ 'ਚ ਜਾ ਰਿਹਾ, ਖਾਸ ਕਰਕੇ ਜਿਹੜੀ 26 ਜਨਵਰੀ ਵਾਲਾ ਪਰੇਡ ਹੁੰਦੀ ਇੰਡੀਆ ਦੇ ਵਿੱਚ, ਉਸ ਨੂੰ ਅਟੈਂਡ ਕਰਨ ਜਾ ਰਿਹਾ। ਤੇ ਤਨਮਨਜੀਤ ਸਿੰਘ ਢੇਸੀ ਜਿਹੜੇ ਉੱਥੇ ਦੇ ਮੈਂਬਰ ਪਾਰਲੀਮੈਂਟ ਆ, ਉਹ ਉਹਨਾਂ ਦੇ ਪ੍ਰੈਸ਼ਰ ਪਾ ਰਹੇ ਆ ਵੀ ਜਦੋਂ ਤੁਸੀਂ ਮੋਦੀ ਸਾਹਿਬ ਨੂੰ ਮਿਲਣਾ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰੋ ਜਿਹੜੇ ਕਿਸਾਨ ਆ ਉਹਨਾਂ ਦੇ ਹੱਕ ਦੇ ਵਿੱਚ। ਸੋ ਪਿੱਛੇ ਜਿਹਾ ਇਹ ਵੀ ਖਬਰ ਆਈ ਸੀ ਵੀ ਜਿਹੜੀ ਉੱਥੇ ਦੀ ਇੰਡੀਅਨ ਕਮਿਊਨਿਟੀ ਹੈਗੀ ਆ, ਜਿਹੜੀ ਨੌਨ ਸਿੱਖ ਆ, ਉਹਨਾਂ ਨੇ ਜਿਹੜਾ ਆ ਇੰਡੀਆ ਗੌਰਮੈਂਟ ਨੂੰ ਚਿੱਠੀ ਲਿਖੀ ਆ। ਜਿਹੜੇ 37 ਦੇ ਕਰੀਬ ਮੈਂਬਰ ਪਾਰਲੀਮੈਂਟ ਆ ਜਿਹੜੇ ਸਿੰਪਥੀ ਰੱਖਦੇ ਹੈਗੇ, ਜਿਹੜੇ ਸਿੱਖਾਂ ਦੇ ਨਾਲ, ਹੋਰ ਮਿਨੋਰਟੀਜ਼ ਦੇ ਨਾਲ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦੀ ਸਿੰਪਥੀ ਰੱਖਦੇ ਭਈ ਇਹਨਾਂ ਨਾਲ ਧੱਕਾ ਹੁੰਦਾ, ਤੇ ਉਹ ਕਹਿੰਦੇ ਵੀ ਇਹਨਾਂ ਨੂੰ ਬਲੈਕ ਲਿਸਟ ਕੀਤਾ ਜਾਵੇ। ਹੁਣ ਦੇਖੋ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਤੁਰਨ ਜਾਣਾ ਆ, ਘੁੰਮਣ ਫਿਰਨ ਜਾਣਾ ਇੰਡੀਆ 'ਚ, ਜਦ ਕਿ ਯੂਕੇ ਦੀਆਂ ਫਲਾਈਟਾਂ ਲਗਭਗ ਸਾਰੇ ਮੁਲਕਾਂ ਨੇ ਬੰਦ ਕਰਤੀਆਂ ਵੀ ਉੱਥੇ ਕਰੋਨਾ ਵਾਇਰਸ ਬਹੁਤ ਹੋ ਗਿਆ। ਸੋ ਹੁਣ ਇਸ ਦੇ ਮੁੱਦੇ ਨਜ਼ਰ, ਕਿਉਂਕਿ ਪ੍ਰਾਈਮ ਮਿਨਿਸਟਰ ਨੇ ਉੱਥੇ ਜਾਣਾ, ਤੇ 3 ਜਿਹੜੇ ਗੁਰਸਿੱਖ ਹੈਗੇ ਆ ਉਹ ਯੂਕੇ ਦੇ ਵਿੱਚ ਅੱਜ ਅਰੈਸਟ ਕਰ ਲਏ ਆ। ਉਹਨਾਂ ਨੂੰ ਜਿਹੜਾ ਆ ਰੁਲਦਾ ਸਿੰਘ, ਇੱਕ ਜਿਹੜਾ RSS ਦਾ ਕਰਿੰਦਾ ਸੀ, ਉਸ ਨੂੰ ਮਾਰਨ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ। 2009 ਦੇ ਵਿੱਚ ਉਹਦਾ ਜਿਹੜਾ ਮਰਡਰ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ 3 ਸਿੱਖ, ਗੁਰਸ਼ਰਨਵੀਰ ਸਿੰਘ ਵਾਹੀਵਾਲਾ ਤੇ ਉਹਨਾਂ ਦਾ ਭਰਾ ਅੰਮ੍ਰਿਤਵੀਰ ਸਿੰਘ ਵਾਹੀਵਾਲਾ, ਇਹ ਕਵੈਂਟਰੀ ਤੋਂ, ਤੇ ਇੱਕ ਪਿਆਰਾ ਸਿੰਘ ਗਿੱਲ ਜਿਹੜੇ 38 ਸਾਲਾਂ ਦੇ ਵੁਲਵਰਹੈਂਪਟਨ ਤੋਂ, ਉੱਥੇ ਦੀ ਜਿਹੜੀ ਸਰਕਾਰ ਆ ਯੂਕੇ ਦੀ, ਉਹਨਾਂ ਵੱਲੋਂ ਅਰੈਸਟ ਕੀਤੇ ਗਏ ਹੈਗੇ ਆ। ਜੀ, ਆਪਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਨਾਲ ਕੋਵਿਡ ਦੇ ਚੱਲਦਿਆਂ ਘੱਟ ਟਰੈਵਲ ਕਰਨਾ ਚਾਹੀਦਾ, ਪਰ ਕਹਿੰਦੇ US ਦੇ ਏਅਰਪੋਰਟਸ ਖਾਸੇ ਬਿਜ਼ੀ ਜਿਹੜੇ ਆ ਉਹ ਰਹੇ ਇਸ ਬੀਤੇ ਬੁੱਧਵਾਰ ਨੂੰ। TSA ਦੇ ਨਵੇਂ ਆંકੜਿਆਂ ਤੋਂ ਮੁਤਾਬਕ ਇਹ ਕਹਿੰਦੇ ਚੀਜ਼ ਸਾਹਮਣੇ ਆਈ ਆ, 1 ਮਿਲੀਅਨ ਤੋਂ ਵੱਧ ਪੈਸੰਜਰਸ ਜਿਹੜੇ ਆ ਉਹ ਇੱਕ ਦਿਨ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ ਹੈਗਾ ਆ। ਪਿਛਲੇ ਸਾਲ ਦੇ ਮੁਕਾਬਲੇ ਤਾਂ 38% ਘੱਟ ਹੈਗੀ ਆ, ਪਰ ਪੈਂਡੈਮਿਕ ਦੇ ਚੱਲਦਿਆਂ ਜੇ ਦੇਖਿਆ ਜਾਵੇ ਤਾਂ ਕਹਿੰਦੇ ਸਭ ਤੋਂ ਵੱਡੇ ਆંકੜੇ ਜਿਹੜੇ ਆ ਇਸ ਹੌਲੀਡੇ ਰਸ਼ ਦੇ ਵਿੱਚ ਦੇਖਣ ਨੂੰ ਮਿਲੇ ਹੈਗੇ ਆ। ਅਤੇ ਬਹੁਤ ਸਾਰੇ ਲੋਕ ਜਿਹੜੇ TSA ਦੇ ਸਪੋਕਸਵੂਮਨ ਲੀਜ਼ਾ ਫਾਰਬਸਟੇਨ, ਉਹਨਾਂ ਨੇ ਜਿਹੜਾ ਕਹਿੰਦੇ ਵੀ ਕਿਹਾ ਆ ਭਾਈ ਜੇ ਤੁਸੀਂ ਟਰੈਵਲ ਕਰਨਾ ਹੀ ਕਰਨਾ ਹੈ, ਪਲੀਜ਼ ਵੀਅਰ ਏ ਮਾਸਕ, ਐਟਲੀਸਟ ਆਪਣਾ ਮਾਸਕ ਪਹਿਨ ਕੇ ਹੀ ਜਿਹੜਾ ਆ ਉਹ ਕੀਤਾ ਜਾਵੇ। ਉੱਧਰ ਡੈਲਟਾ ਅਤੇ ਯੂਨਾਈਟਿਡ ਏਅਰਲਾਈਨਸ ਨੇ ਟਰੈਵਲਰਸ ਨੂੰ ਹੁਣ ਇਹ ਪੱਕਿਆਂ ਕਰ ਦਿੱਤਾ ਵੀ ਤੁਹਾਨੂੰ ਜਿਹੜੇ ਖਾਸ ਕਰਕੇ ਯੂਕੇ ਤੋਂ ਆ ਰਹੇ ਆ ਵੀ ਤੁਹਾਨੂੰ ਪ੍ਰੂਫ ਕਰਨਾ ਪਊਗਾ ਵੀ ਤੁਸੀਂ ਕਰੋਨਾ ਵਾਇਰਸ ਨੈਗੇਟਿਵ ਹੋ ਕੇ ਹੀ ਜਿਹੜੇ ਆ ਉਹਨਾਂ ਦੇ ਜਹਾਜ਼ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੈਗੇ ਆ। ਆਲਰੇਡੀ 40 ਤੋਂ ਵੱਧ ਮੁਲਕਾਂ ਨੇ ਯੂਕੇ ਦੇ ਨਾਲੋਂ ਜਿਹੜੇ ਆਪਣੇ ਟਰੈਵਲ ਆ ਉਹ ਇੱਧਰ ਕਈ ਥਾਵਾਂ ਦੇ ਉੱਤੇ ਰੋਕ ਦਿੱਤੇ ਆ, ਅਤੇ ਜਾਂ ਉੱਥੋਂ ਆ ਰਹੇ ਜਿਹੜੇ ਟਰੈਵਲਰਸ ਆ ਉਹਨਾਂ ਉੱਤੇ ਬੈਨ ਵੀ ਲਾਇਆ ਆ, ਅਤੇ ਜਾਂ ਇਹ ਟੈਸਟਿੰਗ ਦੀਆਂ ਹੁਣ ਸ਼ਰਤਾਂ ਆ ਉਹ ਰੱਖ ਦਿੱਤੀਆਂ ਨੇ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਆਪਾਂ ਸਟਾਕ ਦੀ ਗੱਲ ਕਰਦੇ ਜਾਈਏ। ਆ ਸਟਾਕ ਮਾਰਕੀਟ ਥੋੜ੍ਹੀ ਜਿਹੀ ਉੱਪਰ ਰਹੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਅੱਜ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਕ੍ਰਿਸਮਸ ਈਵ ਦੇ ਉੱਤੇ 70 ਪੁਆਇੰਟਾਂ ਦੇ ਨਾਲ ਜਿਹੜੀ ਉਹ ਉੱਤੇ ਗਈ। 30,200 ਦੇ ਉੱਤੇ ਇਹ ਸਟਾਕ ਮਾਰਕੀਟ ਆ ਇਹ ਬੰਦ ਹੋਈ ਆ। S&P ਦੇ ਵਿੱਚ ਵੀ 13 ਪੁਆਇੰਟਾਂ ਦਾ ਵਾਧਾ ਹੋਇਆ, 3703 ਦੇ ਉੱਤੇ ਇਹ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ 33 ਪੁਆਇੰਟ ਵਧੇ ਨੇ, 12,804 ਦੇ ਉੱਤੇ ਇਹ ਮਾਰਕੀਟ ਜਿਹੜੀ ਉਹ ਕਲੋਜ਼ ਹੋਈ ਆ। ਉੱਧਰ ਸੋਨੇ ਦੀ ਕੀਮਤ $1882 ਪ੍ਰਤੀ ਆਊਂਸ ਰਹੀ ਆ। ਜੀ, ਇਸੇ ਤਰ੍ਹਾਂ ਇੱਕ $US ਦੀ ਕੀਮਤ ਆਪਣੇ ਗੁਆਂਢੀ ਮੁਲਕ ਜੇ ਕੈਨੇਡਾ ਦੇ ਬਰਾਬਰ ਦੇਖਿਆ ਜਾਵੇ $1.29 ਦੇ ਬਰਾਬਰ ਰਹੀ ਆ, ਤੇ ਇੱਕ $US ਦੀ ਕੀਮਤ ਇੰਡੀਆ ਦੇ $73.56 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇਜਾਜ਼ਤ ਲੈਂਦੇ ਆ, ਤੇ ਕੱਲ੍ਹ ਨੂੰ ਜਿਹੜਾ ਕ੍ਰਿਸਮਸ ਦਾ ਜਿਹੜਾ ਦਿਨ ਹੈਗਾ ਸਾਰਿਆਂ ਨੂੰ ਜਿਹੜਾ ਆਪਾਂ ਮੁਬਾਰਕਾਂ ਵੀ ਦਿੰਦੇ ਆ, ਪਰ ਅੱਜ ਇਸ ਸਾਲ ਜਿਹੜੀਆਂ ਛੁੱਟੀਆਂ ਨੂੰ ਆਪਾਂ ਆਪਣੇ ਪਰਿਵਾਰ ਦੇ ਬਬਲ ਦੇ ਵਿੱਚ ਹੀ ਜਿਹੜਾ ਉਹ ਤੁਸੀਂ ਮਨਾਓ।
ਬਾਹਰ ਘੱਟ ਜਿਹੜਾ ਉਹ ਘੁੰਮਣ ਫਿਰਨ ਦੀ ਜਿਹੜੀ ਉਹ ਤੁਸੀਂ ਰੱਖੋ। ਜ਼ਰੂਰੀ ਕੰਮ ਦੇ ਲਈ ਹੀ ਜੇ ਬਾਹਰ ਜਾਣਾ ਪਵੇ ਤਾਂ ਜਾਓ, ਅਦਰਵਾਈਜ਼ ਆਪਾਂ ਆਪਣੇ ਆਪ ਨੂੰ, ਬਾਕੀ ਆਪਣੇ ਪਰਿਵਾਰ ਦੇ ਜੀਆਂ ਨੂੰ, ਬਾਕੀ ਹੋਰ ਲੋਕਾਂ ਨੂੰ ਇਸ ਜਿਹੜੀ ਆ ਨਾਮੁਰਾਦ ਬਿਮਾਰੀ ਜਿਹਦੇ ਕਰਕੇ ਬਹੁਤ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ, ਉਸ ਦਾ ਸਾਹਮਣਾ ਨਾ ਹੀ ਕਰਨਾ ਪਵੇ, ਉਸ ਤੋਂ ਆਪਾਂ ਬਚਾ ਕੇ ਰੱਖੀਏ। ਤੇ ਬਹੁਤ ਬਹੁਤ ਸ਼ੁਕਰੀਆ ਹਰਜੋਤ ਸਿੰਘ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।